ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ
ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ।
ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮੋਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੀ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ,
ਮੁੱਕੇ ਵੀ ਵੱਜੇ ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦਾ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ। ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ।
ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ, ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ, ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ, ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਇਸ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ ਕੌਮ ਇੱਕ ਪਰਿਵਾਰ ਹੈ, ਠੀਕ ਹੈ, ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ, ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਹੈ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ।
ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ ਹੈ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ? ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ, ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ, ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ, ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ
ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ, ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ
ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ ਭਾਸ਼ਣ ਕੀਤੇ ਗਏ। ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ।
ਲੱਗਦਾ ਵੀ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ? ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ।
ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ। ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ
ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ, ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ। ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ
ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ, ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ
ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਹੈ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਹੈ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਹਾਂ। ਅਜਿਹੀ ਕੋਈ ਗੱਲ ਨਹੀਂ ਹੈ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੀ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ, ਜੇ ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ, ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣਿਆਂ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ।
ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ
ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ, ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ। ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ। ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ।
ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ, ਮੋਰਚਾ ਕਿੱਥੇ ਜੇ ਪਹੁੰਚਿਆ? ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ, ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ, ਜੇ ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ, ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ, ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ, ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ
ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ, ਇਸ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਜਿਹੜੀ ਹੈ ਧੰਨ ਖਾਂਦੀ ਹੈ, ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ। ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦਵਾਰੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ
ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ? ਸੰਗਤ। ਸੰਗਤ ਦੇ ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ।
ਲੱਗਦਾ ਵੀ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ? ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ?
ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ। ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਹ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ
ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ। ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ
ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ, ਠੀਕ ਹੈ। ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ, ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ
18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮੋਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ? ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ, ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ, ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ।
ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ
ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਇਸ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ। ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਤਾਂ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ।
ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ।
ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ, ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ, ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗੁਰਦੁਆਰੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ।
26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ।
ਲੱਗਦਾ ਵੀ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ? ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ?
ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ। ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ।
ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ, ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ, ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ, ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ
ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਤਾਂ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ, ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ।
ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ,
ਮੁੱਕੇ ਵੀ ਵੱਜੇ ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ।
ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ, ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ, ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ ਕੌਮ ਇੱਕ ਪਰਿਵਾਰ ਹੈ, ਠੀਕ ਹੈ, ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਹੈ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ।
ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ, ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ, ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ, ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ।
ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ, ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ, ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ, ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾਂ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ। ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ।
26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ? ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਇਸ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ।
ਲੱਗਦਾ ਵੀ ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਜੇ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ? ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ।
ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ। ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਹ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ। ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ, ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ। ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ।
ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ। ਇੱਕ ਪਾਸੇ ਨਾਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ। ਬਾਹਰੋਂ ਕੋਈ ਸੰਗਤ ਨੇ ਸਵਾਲ ਕੀਤੇ, ਕੁਛ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਛ ਮੰਦੇ ਸ਼ਬਦ ਵੀ ਬੋਲੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ। ਜੇ ਭਾਸ਼ਣ ਕੀਤੇ ਗਏ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ, ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ
ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਕੁ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ, ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ? ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ।
ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ